ਜੋ ਕੁਛ 40 ਸਾਲ ਤੋਂ ਚੱਲ ਰਿਹਾ 42 ਸਾਲ ਤੋਂ ਉਹਦਾ ਅਸਰ ਹੁਣ ਦੇਖਣ 'ਚ ਆ ਰਿਹਾ ਕਿ ਭਾਈ ਠੀਕ ਹੈ ਰਿਟਾਇਰ ਜਿਹੜੇ ਨੇ ਬਗਾਵਤ ਕਰਨ ਨਾ ਕਰਨ, ਕੱਲ੍ਹ ਨੂੰ ਜਿਹੜੇ ਸਰਵਿੰਗ ਨੇ ਉਹ ਨਾਲ ਕਿੰਨਾ ਕੁ ਖਲੋਣਗੇ। ਲੇਕਿਨ ਫਰਦਰ ਸਿੱਖ ਨੌਜਵਾਨਾਂ ਨੇ ਕਿਹਾ ਵੀ ਨੋ ਮੋਰ ਮਰਸਨਰੀ। ਜਦੋਂ ਦੁਸ਼ਮਣ ਦੇ ਖੈਮੇ 'ਚੋਂ ਟ੍ਰਿਬਿਊਟ ਆਏ ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਪੰਜਾਬ ਦਾ ਸਿੱਖ ਨੌਜਵਾਨ ਇਹ ਸਮਝਦਾ ਹੈ ਕਿ ਭਾਰਤ ਨਾਂ ਦਾ ਮੁਲਕ ਇੱਕ ਆਰਟੀਫਿਸ਼ਲ ਯੂਨੀਅਨ ਹੈ। ਜੇ ਅਸੀਂ ਲੜਨਾ ਹੈ ਮਰਨਾ ਹੈ ਤੇ ਆਪਣੇ ਮੁਲਕ ਦੇ ਲਈ ਲੜਾਂਗੇ, ਖਾਲਿਸਤਾਨ ਦੇ ਲਈ। ਹੁਣ ਅਸੀਂ ਪਹਾੜੇ ਦੇ ਟੱਟੂ ਬਣ ਕੇ ਜਿਹੜਾ ਹੈ ਉਹ ਕਿਸੇ ਦੇ ਲਈ ਨਹੀਂ ਲੜਨਾ। ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਸਪਿਰਿਟ ਹੈ ਉਹ ਤਾਂ ਕਾਇਮ ਹੈ। ਆ ਫਲੱਡ ਇਹਨਾਂ ਨੇ ਲਿਆਂਦੇ ਔਰ ਸਾਰਾ ਹਿੰਦੁਸਤਾਨ ਤਮਾਸ਼ਾ ਦੇਖਣਾ ਚਾਹੁੰਦਾ ਸੀ ਵੀ ਕਿਵੇਂ ਖਲੋ ਗਏ। ਆ ਕਿਸਾਨ ਮੂਵਮੈਂਟ ਦੇ ਵੇਲੇ ਜਿਹਨੂੰ ਕਹਿੰਦੇ ਸੀ ਉੜਤਾ ਪੰਜਾਬ ਡਰਗੀ ਹੋ ਗਿਆ, ਕਰੀਨਾ ਨਾਲ ਰੱਖੇ ਪੱਥਰ ਉਹਨੇ ਹੱਥਾਂ ਨਾਲ ਚੁੱਕ ਕੇ ਉਹ ਮਾਰੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਫੌਜ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਵਿੱਚ ਸ਼ਾਮਲ ਹੋਣ। ਫੌਜ ਦੀ ਇਸ ਅਪੀਲ ਵਿੱਚ ਕਿਹਾ ਗਿਆ ਹੈ ਕਿ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਣ ਲਈ ਸਿੱਖ ਨੌਜਵਾਨ ਅੱਗੇ ਨਹੀਂ ਆ ਰਹੇ ਔਰ ਜ਼ਾਹਿਰ ਹੈ ਕਿ ਪੰਜਾਬ ਦੇ ਸਿੱਖਾਂ ਨੂੰ ਹੁਣ ਸਮਝ ਆ ਗਈ ਹੈ ਕਿ ਉਹਨਾਂ ਨੇ ਹੁਣ ਭਾਰਤ ਦੇ ਪਹਾੜੇ ਦੇ ਟੱਟੂ ਬਣ ਕੇ ਜਾਨਾਂ ਨਹੀਂ ਗਵਾਉਣੀਆਂ ਬਲਕਿ ਖਾਲਸਾ ਦੀ ਕਾਇਮੀ ਲਈ ਕੰਮ ਕਰਨਾ ਹੈ। ਸੋ ਇਹ ਵੀ ਖਾਲਸਾ ਦੇ 42 ਸਾਲਾ ਸੰਘਰਸ਼ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪਿਛਲੇ 42 ਸਾਲ ਤੋਂ ਖਾਲਿਸਤਾਨ ਦਾ ਸੰਘਰਸ਼ ਜੂਨ 84 ਤੋਂ ਬਾਅਦ ਜਿਹੜੀ ਫਾਈਨਲ ਰਿਲੇਸ਼ਨਸ਼ਿਪ ਬਿਟਵੀਨ ਇੰਡੀਅਨ ਸਟੇਟ ਐਂਡ ਸਿੱਖ ਨੇਸ਼ਨ ਸੀ, ਅਖੀਰਲੀ ਕੜੀ ਜਿਹੜੀ ਅਨੰਦਪੁਰ ਦੇ ਮਤੇ ਰਾਹੀਂ ਫੈਡਰਲ ਢਾਂਚੇ ਦੇ ਵਿੱਚ ਕੁਛ ਨਾ ਕੁਛ ਸਮਝੌਤੇ ਦੀ ਲਾਈਨ ਸੀ, ਉਹ ਤਾਂ ਇੰਡੀਅਨ ਸਟੇਟ ਨੇ ਤੋੜ ਦਿੱਤੀ ਜਦੋਂ ਉਹਨਾਂ ਨੇ ਸਿੱਧੀ ਜਿਹੜੀ ਹੈ ਜੰਗ ਸਿੱਖਾਂ ਦੇ ਖਿਲਾਫ ਵਿੱਢੀ ਟੈਂਕਾਂ ਤੋਪਾਂ ਨਾਲ ਅਕਾਲ ਤਖਤ ਸਾਹਿਬ ਨੂੰ ਖੰਡਰਾਤ ਬਣਾਇਆ, 37 ਇਤਿਹਾਸਕ ਗੁਰਦੁਆਰਿਆਂ ਨੂੰ, ਔਰ 42 ਸਾਲਾਂ ਤੋਂ ਇਹ ਜੰਗ ਜਾਰੀ ਹੈ। ਇਹ ਠੀਕ ਹੈ ਕਿ ਉਸ ਪੀਰੀਅਡ ਦੇ ਵਿੱਚ ਜਿੱਥੇ ਅਸੀਂ ਜਿਹਨਾਂ ਯੋਧਿਆਂ ਨੇ ਬਹਾਦਰੀ ਦੇ ਨਾਲ ਮੁਕਾਬਲਾ ਕੀਤਾ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਸੈਲੀਬ੍ਰੇਟ ਕਰਦੇ ਹੈ, ਉੱਥੇ ਬਹੁਤ ਵੱਡੀ ਜਿਹੜੀ ਕੰਟਰੀਬਿਊਸ਼ਨ ਜਿਸ ਨੇ ਇੰਡੀਅਨ ਸਟੇਟ ਨੂੰ ਇੱਕ ਵਾਰੀ ਹਿਲਾ ਕੇ ਰੱਖ ਦਿੱਤਾ ਹੈ ਉਹ ਧਰਮੀ ਫੌਜੀਆਂ ਦੀ ਬਗਾਵਤ ਸੀ। ਔਰ ਇਹ ਬਗਾਵਤ ਆਲਮੋਸਟ 12 ਤੋਂ ਜ਼ਿਆਦਾ ਟਿਕਾਣਿਆਂ ਤੋਂ ਜਿਹੜੀ ਅਸਾਮ ਤੋਂ ਲੈ ਕੇ ਪੁੰਛ ਤੱਕ, ਰਾਜਸਥਾਨ, ਲੇਕਿਨ ਸਭ ਤੋਂ ਵੱਡੀ ਜਿਹੜੀ ਬਗਾਵਤ ਉਹ ਰਾਮਗੜ੍ਹ, ਜਿੱਥੋਂ ਇੱਕ ਅੰਦਾਜ਼ੇ ਮੁਤਾਬਕ 4000 ਤੋਂ ਜ਼ਿਆਦਾ ਜਿਹੜੇ ਸਿੱਖ ਫੌਜੀ ਨੇ ਉਹ ਨਿਕਲੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਅਜੇ ਰੰਗਰੂਟ ਸਨ ਔਰ ਕੁਝ ਸੀਨੀਅਰ ਮੋਸਟ ਵੀ ਸਨ ਜਿਹੜੇ ਰਿਟਾਇਰਮੈਂਟ ਦੇ ਨੇੜੇ ਤੇੜੇ ਬੈਠੇ ਸੀ। ਔਰ ਉਹਨਾਂ ਨੇ ਔਰ ਇਵੇਂ ਹੀ ਗੰਗਾਨਗਰ ਤੋਂ, ਜੰਮੂ ਤੋਂ ਇੱਕ ਪਾਰਟ ਉਹਨੇ ਇਹ ਮੈਸੇਜ ਕਨਵੇ ਕੀਤਾ ਕਿ ਭਾਈ ਹੁਣ ਇੰਡੀਅਨ ਸਟੇਟ ਜਿਹਦੇ ਲਈ ਸਿੱਖ ਲੜਦੇ ਰਹੇ, ਕਿਉਂਕਿ ਉਹਨੂੰ ਕਦੇ ਸਿੱਖਾਂ ਨੂੰ ਤਾਂ ਅਹਿਸਾਸ ਹੀ ਨਹੀਂ ਸੀ ਕਿ ਵੀ ਇਹ ਅਸੀਂ ਆਪਣੀ ਧਰਤੀ ਦੇ ਉੱਤੇ ਗੈਰ ਹੈ ਜਾਂ ਸਾਨੂੰ ਜਿਹੜਾ ਹੈ ਉਹ ਗੱਦਾਰੀ ਦਾ ਲਕਬ ਸਾਡੇ ਦੇ ਉੱਤੇ ਲਾ ਕੇ ਸਾਡੇ ਹੱਕਾਂ ਨੂੰ ਕੁਚਲ ਕੇ ਸਾਡੀ ਧਰਤੀ ਦੇ ਉੱਤੇ ਸਾਡੀਆਂ ਮਾਵਾਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਜਾਣਗੀਆਂ ਔਰ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਦੇ ਉੱਤੇ ਇਹ ਟੈਂਕਾਂ ਤੋਪਾਂ ਦੇ ਨਾਲ ਚੜ੍ਹਨਗੇ। ਕਿਉਂਕਿ ਫੌਜ ਦੇ ਵਿੱਚ ਜਦੋਂ ਕੋਈ ਜਾਂਦਾ, ਖਾਸ ਤੌਰ 'ਤੇ ਸਿੱਖ ਰੈਜੀਮੈਂਟ ਦੇ ਜਿਹੜੇ ਜਵਾਨ ਨੇ, ਉਹਨਾਂ ਨੂੰ ਤਾਂ ਸਹੁੰ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੁਕਾਈ ਜਾਂਦੀ ਹੈ ਕਿ ਵੀ ਤੁਸੀਂ ਵਫਾਦਾਰ ਰਹਿਣਾ। ਤੇ ਜੇ ਉਹੀ ਗੁਰੂ ਗ੍ਰੰਥ ਸਾਹਿਬ ਆਰਮੀ ਗਨ ਸ਼ਾਟਸ ਦੇ ਥੱਲੇ ਆਇਆ ਤੇ ਫਿਰ ਲਾਇਲਟੀ ਕਿਹਦੇ ਨਾਲ ਸੀ? ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਦੇ ਵਿੱਚ ਕੋਈ ਸਿੱਖ ਵੱਡੇ ਅਫਸਰ ਜੁਆਇਨ ਨਹੀਂ ਕੀਤੇ। ਹਾਲਾਂਕਿ ਲੀਡ ਕਰਨ ਵਾਲੇ ਜੂਨ 84 ਦੇ ਜਿਨ੍ਹਾਂ ਨੂੰ ਉਹਨਾਂ ਨੇ ਚੇਚਾ ਚੁਣਿਆ ਉਹ ਰਣਜੀਤ ਸਿੰਘ ਹੋਏ, ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਬਰਾੜ ਜਾਂ ਦੂਜੇ ਤੀਜੇ, ਔਰ ਉਸ ਸਾਰੇ 'ਚ ਜਿਹੜਾ ਉਹਨਾਂ ਨੇ ਗਿਆਨੀ ਜ਼ੈਲ ਸਿੰਘ ਜਿਹੜਾ ਕਮਾਂਡਰ ਇਨ ਚੀਫ ਸੀ ਫੌਜ ਦਾ ਐਜ਼ ਏ ਪ੍ਰੈਜ਼ੀਡੈਂਟ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੋਂ ਬਾਅਦ ਕੁਛ ਨੇ ਜਿਨ੍ਹਾਂ ਦੀ ਰਿਟਾਇਰਮੈਂਟ ਨੇੜੇ ਸੀ ਚੁੱਪਚਾਪ ਰਿਟਾਇਰਮੈਂਟ ਲੈ ਕੇ ਆ ਗਏ, ਕੁਛ ਜਿਹੜੇ ਨੇ ਉਹ ਬਿਲਕੁਲ ਉਹਨਾਂ ਦੇ ਵਿੱਚ ਉਤਸ਼ਾਹ ਜਿਹਾ ਮਰ ਗਿਆ। ਉਹਨਾਂ ਨੂੰ ਇਹ ਅਹਿਸਾਸ ਹੋਣ ਲੱਗ ਗਿਆ ਕਿ ਵੀ ਇਹ ਮੁਲਕ ਦੇ ਲਈ ਲੜਨ ਦਾ ਕੋਈ ਫਾਇਦਾ ਨਹੀਂ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਕਸਰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤੇ ਸਾਡੇ ਕਈ ਵਿਊਅਰ ਵੀ 12-13 ਸਾਲ 'ਚ ਕਹਿੰਦੇ ਰਹੇ ਕਿ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜ ਦੇ ਵਿੱਚ ਨੇ, ਕਿਉਂਕਿ
ਅੰਗਰੇਜ਼ਾਂ ਦੇ ਵੇਲੇ ਜਦੋਂ 47 ਦੇ ਵਿੱਚ ਬ੍ਰਿਟਿਸ਼ਰਸ ਨਿਕਲੇ 35% ਆਫੀਸਰ ਇੰਡੀਅਨ ਆਰਮੀ ਦੇ ਸਿੱਖ ਸੀ ਤੇ ਆਲਮੋਸਟ 19% ਸੋਲਜਰ ਸਿੱਖ ਸੀ। ਬਹੁਤ ਵੱਡੀ ਗਿਣਤੀ 'ਚ, ਜਿਹਨੂੰ ਘਟਾਉਂਦੇ ਇੰਦਰਾ ਗਾਂਧੀ, ਜਗਜੀਵਨ ਰਾਮ ਜਦੋਂ ਡਿਫੈਂਸ ਮਿਨਿਸਟਰ ਸੀ, ਉਹਨਾਂ ਨੇ ਕਿਹਾ ਕਿ ਜੀ ਆਬਾਦੀ ਦੇ ਲਿਹਾਜ਼ ਨਾਲ ਹੀ ਰੱਖਾਂਗੇ। ਬਹੁਤ ਘਟ ਗਏ ਉਸ ਸਾਰੇ ਪੀਰੀਅਡ 'ਚ, ਪਰ ਕਿਉਂਕਿ ਸੈਕੰਡ ਵਰਲਡ ਵਾਰ ਵੇਲੇ ਬੜੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਰਤੀ ਹੋਏ ਸੀ, ਉਹ ਅਗਲੇ 2 ਦਹਾਕੇ ਜਿਹੜੇ ਨੇ ਉਹ ਉਹਨਾਂ ਨੇ ਆਫੀਸਰ, ਲੈਫਟੀਨੈਂਟ ਜਨਰਲ ਔਰ ਵੱਡੇ ਬਣਦੇ ਰਹੇ। ਹਾਲਾਂ ਨਹਿਰੂ ਨੇ 1950 ਦੇ ਵਿੱਚ ਇਸ ਖਤਰੇ ਨੂੰ ਵੀ ਭਾਂਪ ਲਿਆ ਸੀ ਕਿ ਵੀ ਜਿੰਨੀ ਵੱਡੀ ਗਿਣਤੀ 'ਚ ਸਿੱਖ ਅਫਸਰ ਔਰ ਜਵਾਨ ਨੇ, ਜਦੋਂ ਪਾਕਿਸਤਾਨ ਦੇ ਵਿੱਚ ਅਯੂਬ ਖਾਨ ਨੇ ਪਾਵਰ ਹਥਿਆ ਲਈ, ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਸਿੱਖ ਜਰਨੈਲ ਵੀ ਕਿਸੇ ਵੇਲੇ ਜਾਂ ਦੂਜੇ ਜਦੋਂ ਅਨਕੰਫਰਟੇਬਲ ਸਿਚੁਏਸ਼ਨ, ਮੁਲਕ ਭੁੱਖਮਰੀ ਸੀ, ਬੁਰਾ ਹਾਲ ਸੀ, ਹਥਿਆ ਲੈਣਗੇ। ਔਰ ਡੈਲੀਬਰੇਟਲੀ ਮੈਂ ਉਹ ਥਾਂ ਵੀ ਜਾ ਕੇ ਦੇਖੀ ਹੈ ਪੁੰਛ ਦੇ ਵਿੱਚ, ਜਿੱਥੇ ਸੀ ਜੀ 7 ਜਰਨਲ ਜਿਹੜੇ ਨੇ ਉਹ ਹੈਲੀਕਾਪਟਰ ਜਾ ਰਹੇ ਸੀ ਤੇ ਉਹ ਟੈਲੀਫੋਨ ਦੀਆਂ ਤਾਰਾਂ 'ਚ ਫਸ ਕੇ ਹੈਲੀਕਾਪਟਰ ਦਾ ਐਕਸੀਡੈਂਟ ਹੋਇਆ, ਉਹ ਮਰਵਾਤੇ ਉਹਨੇ, ਨਹਿਰੂ ਨੇ। ਫਿਰ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਸੀ ਉਹ ਮੇਰਠ ਸੀ, ਕਿਉਂਕਿ ਜ਼ਾਹਰ ਹੈ ਜਿਹੜੇ ਪੰਜਾਬ ਦੇ ਸਿੱਖ, ਧਰਤੀ ਸਿੱਖਾਂ ਦੀ ਪੰਜਾਬ ਹੈ, ਅੰਗਰੇਜ਼ਾਂ ਨੇ ਬੜੀ ਸਿਆਣਪ ਦੇ ਨਾਲ ਮੇਰਠ ਨੂੰ ਚੁਣਿਆ। ਇੱਕ ਤਾਂ ਦਿੱਲੀ ਦੇ ਸਿਰ ਦੇ ਉੱਤੇ ਸੀ ਮੇਰਠ, ਔਰ 1857 ਦੇ ਵਿੱਚ ਉਹਨਾਂ ਨੇ ਜਿਹੜੇ ਯੂਪੀ ਬਿਹਾਰ ਦੇ ਭਈਏ ਆਏ, ਜਿਨ੍ਹਾਂ ਨੇ ਆ ਕੇ ਦਿੱਲੀ ਦੇ ਵਿੱਚ ਜੋ ਅੰਗਰੇਜ਼ ਮੀਮਾਂ ਨਾਲ ਕੀਤਾ, ਅੰਗਰੇਜ਼ਾਂ ਨਾਲ ਕੀਤਾ, ਸੋ ਉਹ ਸਮਝਦੇ ਸੀ ਵੀ ਦਿੱਲੀ ਨੂੰ ਜੇ ਡਿਫੈਂਡ ਕਰਨਾ ਹੈ ਤੇ ਮੇਰਠ, ਔਰ ਸਿੱਖਾਂ ਨੇ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਆਪਣਾ ਰੋਲ ਅਦਾ ਕੀਤਾ। ਤੇ ਪੰਜਾਬ ਲਈ ਵੀ ਹੁਣ ਜੇ ਮੇਰਠ ਦੇ ਵਿੱਚ ਕਿਸੇ ਦਾ ਬੱਚਾ ਬੈਠਾ, ਉਹ ਮਾਪਿਓ ਵੀ ਜਾ ਕੇ ਮਿਲ ਆਉਂਦੇ ਸੀ, ਉਹ ਵੀ ਛੁੱਟੀ ਦੇ ਵੇਲੇ ਆ ਜਾਂਦੇ ਸੀ। ਲੇਕਿਨ ਨਹਿਰੂ ਨੇ ਡੈਲੀਬਰੇਟਲੀ ਮੇਰਠ ਜਿਹੜਾ ਸਿੱਖ ਰੈਜੀਮੈਂਟਲ ਸੈਂਟਰ ਸੀ, ਉੱਥੋਂ ਚੁੱਕ ਕੇ ਜਾ ਕੇ ਉਹ ਰਾਮਗੜ੍ਹ ਬਿਹਾਰ ਦੀ ਧੁੰਨੀ ਜੋ ਸ਼ਾਇਦ ਝਾਰਖੰਡ 'ਚ ਹੈ, ਉੱਥੇ ਲੈ ਗਏ। ਸੋ ਇਹਨਾਂ ਦੀ ਬਦਨੀਤੀ ਪਹਿਲੇ ਦਿਨ ਤੋਂ ਸੀ। ਹੁਣ ਜਦੋਂ ਸਾਨੂੰ ਇਹ ਪੁੱਛਿਆ ਜਾਂਦਾ ਸੀ ਕਿ ਸਿੱਖ ਫੌਜ ਕਿਉਂ ਨਹੀਂ ਬਗਾਵਤ ਕਰਦੀ, ਕਿਉਂਕਿ ਜੂਨ 84 ਵੇਲੇ ਵੀ ਕੋਈ ਸਿੱਖ ਅਫਸਰ ਨਹੀਂ ਸੀ ਕਿਸੇ ਨੇ ਕਮਾਂਡ ਕੀਤੀ, ਅਸੀਂ ਕਿਹਾ ਜੀ ਜਦੋਂ ਇੱਕ ਵਾਰੀ ਤੁਸੀਂ ਫੌਜ ਚਲੇ ਜਾਂਦੇ ਹੋ, ਜਿਹੜੀ ਤੁਹਾਡੀ ਟ੍ਰੇਨਿੰਗ ਹੈ ਉਹ ਬੂਟ ਮਾਰ ਕੇ ਜਿਸ ਕਿਸਮ ਦਾ, ਉਹ ਭਾਰਤ ਮਾਤਾ ਦੀ ਜੈ ਵਾਲੀ ਰਹਿ ਜਾਂਦੀ ਹੈ। ਸੋ ਵਕਤ ਲੱਗੇਗਾ ਕਿ ਵੀ ਹੌਲੀ ਸਿੱਖਾਂ ਦੀ ਦਿਲਚਸਪੀ ਖਤਮ ਹੋਏਗੀ, ਫੌਜ 'ਚ ਜਾਣੋਂ ਹਟਣਗੇ। ਔਰ ਜੇ ਕੋਈ ਇਸ ਕਿਸਮ ਦਾ ਮੌਕਾ ਬਣ ਗਿਆ, ਕੋਈ ਜਿਵੇਂ ਸੋ ਕਾਲਡ ਆਪਰੇਸ਼ਨ ਸੰਧੂਰ ਦੇ ਦੌਰਾਨ ਇਹਨੂੰ ਇੰਡੀਆ ਨੂੰ ਇਹ ਖੌਫ ਸੀ ਕਿ ਵੀ ਸਿੱਖ ਜਿਹੜੇ ਨੇ ਪੰਜਾਬ ਦੇ, ਤਾਂ ਉਹਨਾਂ ਨੇ ਸਾਥ ਦੇਣਾ ਹੀ ਨਹੀਂ ਸੀ ਵੀ ਫੌਜ ਕੀ ਕਰੇਗੀ, ਕਿਉਂਕਿ ਜੂਨ 84 ਤੋਂ ਬਾਅਦ ਇਹ ਸਿੱਖ ਫੌਜ ਤੇ ਕਾਊਂਟ ਨਹੀਂ ਕਰਦੇ। ਹਾਲਾਂ ਉਹਨਾਂ ਨੇ 84 ਤੋਂ ਬਾਅਦ ਸ਼੍ਰੀਲੰਕਾ ਆਪਰੇਸ਼ਨ ਦੇ ਵੇਲੇ, ਜਿਹਨੂੰ ਇੰਡੀਅਨ ਪੀਸ ਕੀਪਿੰਗ ਫੋਰਸ ਨੇ ਬਹੁਤ ਸਿੱਖ ਮਰਵਾਏ, ਕਾਰਗਿਲ ਦੇ ਵੇਲੇ ਕੋਈ ਪਿੰਡ ਐਸਾ ਨਹੀਂ ਹੋਏਗਾ ਜਿੱਥੇ ਡੈੱਡ ਬੋਡੀ ਨਾ ਆਈ ਹੋਏ, ਕਿਉਂਕਿ ਉੱਥੇ ਮਰਨ ਦੇ ਲਈ ਭੇਜ ਦਿੱਤੇ ਜਿੱਥੇ ਲੂਜ਼ਿੰਗ ਪੋਜੀਸ਼ਨ ਸੀ। ਇਸੇ ਤਰ੍ਹਾਂ ਲੇਕਿਨ ਤੁਸੀਂ ਦੇਖੋਗੇ ਕਿ ਤੁਹਾਨੂੰ ਹੁਣ ਕਸ਼ਮੀਰ ਆਪਰੇਸ਼ਨ ਦੂਜਿਆਂ ਤੀਜਿਆਂ 'ਚ ਵਿਜ਼ਿਬਿਲਟੀ ਸਿੱਖਾਂ ਦੀ ਬਹੁਤ ਘੱਟ ਨਜ਼ਰ ਆਉਂਦੀ ਹੈ। ਹੁਣ ਇਸ ਸਭ ਦੇ ਚੱਲਦਿਆਂ ਇਹਨਾਂ ਦੀ ਜ਼ਰੂਰਤ ਵੀ ਹੈ, ਇਹਨਾਂ ਨੂੰ ਪਤਾ ਹੈ ਕਿ ਵੀ ਜਿਹੜੀਆਂ ਜਦੋਂ ਸਿੱਖ ਜੰਗ ਦੇ ਮੈਦਾਨ 'ਚ ਉਤਰਦਾ ਹੈ, ਉਸ ਦੇ ਲਈ 2 ਹੀ ਆਪਸ਼ਨਸ ਹੁੰਦੀਆਂ, ਜਾਂ ਜਿੱਤ ਜਾਂ ਸ਼ਹੀਦੀ। ਉਹ ਪਿੱਠ 'ਚ ਗੋਲੀ ਨਹੀਂ ਖਾਂਦਾ, ਇਹ ਸਾਡੀ ਰਵਾਇਤ ਹੈ ਕਿਉਂਕਿ ਧਰਮ ਦਾ ਹਿੱਸਾ ਹੈ। ਔਰ ਇਸੇ ਨੂੰ ਹੀ ਅੰਗਰੇਜ਼ਾਂ ਨੇ ਵੀ ਬੜੀ ਚਲਾਕੀ ਦੇ ਨਾਲ, ਜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੀ ਸਹੁੰ ਚੁਕਾਈ ਜਾਂਦੀ ਸੀ, ਅੰਮ੍ਰਿਤਧਾਰੀ ਹੋਣਾ ਜ਼ਰੂਰੀ ਸੀ, ਸਰਟੀਫਿਕੇਟ ਅਕਾਲ ਤਖਤ ਤੋਂ ਦੇਣਾ ਪੈਂਦਾ ਸੀ, ਅੰਗਰੇਜ਼ ਕਰਨਲ, ਬ੍ਰਿਗੇਡੀਅਰ, ਜਨਰਲ ਪੱਗ ਬੰਨ੍ਹ ਕੇ ਆ ਕੇ ਸਿੱਖ ਰੈਜੀਮੈਂਟਲ ਸੈਂਟਰਸ ਦੇ ਗੁਰਦੁਆਰੇ ਦੇ ਵਿੱਚ ਬਹਿੰਦਾ ਸੀ, ਤੇ ਉਹਨੂੰ ਪਤਾ ਸੀ ਵੀ ਸਿੱਖ ਦੀ ਵਫਾਦਾਰੀ ਧਰਮ 'ਚੋਂ ਨਿਕਲਦੀ ਹੈ, ਤੇ ਜਿਹੜਾ ਧਰਮ ਦੇ ਨਾਲ ਵਫਾਦਾਰ ਹੈ ਉਹ ਮੁਲਕ ਦੇ ਲਈ ਵੀ ਮਰੇਗਾ। ਸੋ ਉਹਨਾਂ ਨੂੰ ਹਾਲਾਂ ਬਹਾਦਰੀ, ਅਸੀਂ ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ ਕਹਾਣੀਆਂ ਬਹੁਤ ਸੁਣਾਉਂਦੇ ਹੈ, ਪਰ ਜੇ ਤੁਸੀਂ ਉਹਨੂੰ ਵਨ ਲਾਈਨ 'ਚ ਦੇਖੋ ਤੇ ਉਹ ਕੋਈ ਆਪਣੇ ਰਾਜ ਦੇ ਲਈ ਤਾਂ ਨਹੀਂ ਸੀ ਲੜ ਰਹੇ। ਯੂਨੀਅਨ ਜੈਕ ਲਈ ਮਰਸਨਰੀ ਕਿਹਨੂੰ ਕਿਹਾ ਜਾਂਦਾ, ਪਹਾੜੇ ਦੇ ਡੱਟੂ ਵਿਚਾਰੇ। ਸਾਰਾਗੜ੍ਹੀ ਦੇ ਵੇਲੇ 9 ਰੁਪਏ ਤਨਖਾਹ ਸੀ ਫੌਜੀ ਦੀ, ਹੁਣ ਗੋਲੀ ਖਾਣ ਲਈ ਤਿਆਰ ਸੀਗੇ ਕਿਉਂਕਿ ਘਰ-ਬਾਰ ਵੀ ਚਲਾਉਣੇ। ਸਿੱਖੀ 'ਚ ਪੱਕੇ ਸੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਲੇਕਿਨ ਮੁਲਕ ਦੀ ਨਹੀਂ ਹੈ, ਉਹ ਕਿਸੇ ਹੋਰ ਦੀ ਜਿਹੜੀ ਹੈ ਉਹ ਉਸ ਦੇ ਝੰਡੇ ਲਈ ਲੜ ਰਹੇ ਸੀ। ਔਰ ਉਹੀ ਅੰਗਰੇਜ਼ ਜਾਣ ਲੱਗੇ, ਉਹੀ ਮਰਸਨਰੀ ਜਿਹੜੀ ਫੌਜੀ ਕਰੈਕਟਰ ਸੀ ਉਹ ਤਿਰੰਗੇ ਵਾਲਿਆਂ ਨੂੰ ਦੇ ਗਏ, ਉਹਨਾਂ ਦੇ ਲਈ ਮੁਲਕ ਹੀ ਇਹ ਹੋ ਗਿਆ। ਹੁਣ 2 ਹੀ ਤਰੀਕੇ ਨੇ, ਹੁਣ ਜਿਨ੍ਹਾਂ ਦੀ ਟ੍ਰੇਨਿੰਗ 10 15 20 ਸਾਲ ਤਿਰੰਗੇ ਦੇ ਨਾਲ ਬੂਟ ਮਾਰ ਕੇ ਹੋਈ ਹੈ, ਸਲੂਟ ਦਿੰਦੇ ਆ ਉਹਨਾਂ ਨੂੰ, ਉਹਨਾਂ 'ਚੋਂ ਤੁਸੀਂ ਖਾਲਿਸਤਾਨ ਜ਼ਿੰਦਾਬਾਦ ਤਾਂ ਕਢਾ ਨਹੀਂ ਸਕਦੇ। ਹਾਲਾਂਕਿ ਉਹਨਾਂ 'ਚੋਂ ਜਿਨ੍ਹਾਂ ਨੂੰ ਰਿਅਲਾਈਜ਼, ਜਨਰਲ ਸੁਬੇਗ ਸਿੰਘ ਜਿਹਨੂੰ ਰਿਅਲਾਈਜ਼ ਹੋਇਆ ਵੀ ਇਹ ਕਿਵੇਂ ਉਹ ਲੜੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਧਰਮੀ ਫੌਜੀ
ਜਿਹੜੇ ਕੋਈ ਸਰਵਾਈਵ ਕੀਤੇ ਸਾਡੀ ਮਿਲੀਟੈਂਟ ਮੂਵਮੈਂਟ ਦੇ ਵਿੱਚ ਵੀ ਭਾਈ ਕਾਰਜ ਸਿੰਘ ਥਾਂਦੇ ਵਰਗੇ ਔਰ ਦੂਸਰੇ ਫੌਜੀ ਜਿਹੜੇ ਧਰਮੀ ਫੌਜੀ ਸੀ ਉਹਨਾਂ ਨੇ ਮਿਲੀਟੈਂਸੀ ਦੇ ਵਿੱਚ ਵੀ ਰੋਲ ਅਦਾ ਕੀਤਾ। ਪਰ ਬਾਈ ਐਂਡ ਲਾਰਜ ਜਿਹੜੇ ਰਿਟਾਇਰਡ 2-3 ਲੱਖ ਫੌਜੀ ਬੈਠੇ ਪੰਜਾਬ ਦੇ ਵਿੱਚ ਅੱਜ ਵੀ ਪੈਨਸ਼ਨ ਖਾ ਰਹੇ ਨੇ, ਪੈਨਸ਼ਨ ਹੀ ਗਿਣਦੇ ਰਹਿੰਦੇ ਨੇ ਕਿੰਨੀ ਵੱਧ ਗਈ, ਕਿੰਨੀ ਕੀ ਮਿਲੂਗਾ ਹੁਣ ਅੱਗੋਂ। ਲੇਕਿਨ ਉਹਨਾਂ ਦਾ ਦੋਸ਼ ਨਹੀਂ ਹੈ ਜੇ ਇਹ ਪ੍ਰੋਗਰਾਮਿੰਗ ਹੁੰਦੀ ਹੈ ਜਿਹੜੀ ਤੁਹਾਡੀ ਪ੍ਰੋਗਰਾਮਿੰਗ। ਹਾਂ, ਇਹ ਜਿਹੜੀ ਖਬਰ ਅੱਜ ਹੈ ਇਹਨੇ ਬਹੁਤ ਤਕਲੀਫ ਦਿੱਤੀ ਹੈ ਇਹਨਾਂ ਨੂੰ, ਔਰ ਤਕਲੀਫ ਇਸ ਲਈ ਕਿਉਂਕਿ ਖਬਰ ਤਾਂ ਮੈਂ ਦੇਖ ਲਈ, ਮੇਰੇ ਚਿਹਰੇ ਤੇ ਮੁਸਕਰਾਹਟ ਆਈ। ਮੈਂ ਕਿਹਾ ਵੀ ਜੋ ਕੁਝ 40 ਸਾਲ ਤੋਂ ਚੱਲ ਰਿਹਾ 42 ਸਾਲ ਤੋਂ ਉਹਦਾ ਅਸਰ ਹੁਣ ਦੇਖਣ 'ਚ ਆ ਰਿਹਾ ਕਿ ਭਾਈ ਠੀਕ ਹੈ ਰਿਟਾਇਰ ਜਿਹੜੇ ਨੇ ਬਗਾਵਤ ਕਰਨ ਨਾ ਕਰਨ, ਕੱਲ੍ਹ ਨੂੰ ਜਿਹੜੇ ਸਰਵਿੰਗ ਨੇ ਉਹ ਨਾਲ ਕਿੰਨਾ ਕੁ ਖਲੋਣਗੇ। ਲੇਕਿਨ ਫਰਦਰ ਸਿੱਖ ਨੌਜਵਾਨਾਂ ਨੇ ਕਿਹਾ ਵੀ ਨੋ ਮੋਰ ਮਰਸਨਰੀ, ਵੀ ਅਸੀਂ ਬਿਲਕੁਲ ਹੁਣ ਇਹ ਪਹਾੜੇ ਦੇ ਟੱਟੂ ਨਹੀਂ ਬਣਨਾ। ਔਰ ਇਹ ਖਬਰ ਜਿਹੜੀ ਸਾਰੇ ਮੀਡੀਆ ਦੇ ਵਿੱਚ ਉਹਨਾਂ ਦੀ ਮੇਨ ਨਿਊਜ਼, ਟਰੂ ਸਟਰੈਂਥ ਇਨ ਯੂਥ ਆਫ ਪੰਜਾਬ, ਆਰਮੀ ਅਪੀਲਸ ਟੂ ਯੰਗਸਟਰਸ ਟੂ ਜੁਆਇਨ ਸਿੱਖ ਰੈਜੀਮੈਂਟ। ਔਰ ਇਹ ਹੁਣ ਇੰਡੀਅਨ ਆਰਮੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਭਾਈ ਸਿੱਖ ਰੈਜੀਮੈਂਟ ਜੁਆਇਨ ਕਰੋ। ਉਹ ਕਹਿੰਦੇ ਨੇ ਵੀ ਸਾਨੂੰ ਤਾਂ ਫੌਜ 'ਚ ਸਿੱਖ ਰੈਜੀਮੈਂਟ ਜੁਆਇਨ ਕਰਨ ਦੇ ਲਈ ਮਿਲ ਹੀ ਨਹੀਂ, ਸਿਖਾ ਹੀ ਨਹੀਂ ਰਹੇ ਅੱਗੇ। ਔਰ ਉਹਦੇ 'ਚੋਂ ਕਹਿ ਰਿਹਾ ਕਿ ਇੰਡੀਅਨ ਆਰਮੀ ਹੈਜ਼ ਇਸ਼ੂਡ ਏ ਹਾਰਟਫੈਲਟ ਅਪੀਲ, ਦਿਲ ਨੂੰ ਵਰੂਦਰਨ ਵਾਲੀ ਅਪੀਲ ਕੀਤੀ ਹੈ ਟੂ ਯੂਥ ਆਫ ਪੰਜਾਬ, ਅਰਜਿੰਗ them ਟੂ enlist ਇਨ ਦਾ illustrious ਸਿੱਖ ਰੈਜੀਮੈਂਟ। ਉਹਨਾਂ ਨੇ ਕਿਹਾ ਜੀ ਮਾਣਮੱਤੀ ਸਿੱਖ ਰੈਜੀਮੈਂਟ ਨੂੰ ਜੁਆਇਨ ਕਰੋ। ਇਨ ਏ ਸਟੇਟਮੈਂਟ ਰਿਲੀਜ਼ਡ ਔਨ ਟਿਊਜ਼ਡੇ, ਆਰਮੀ emphasized that regiment's true strength lies in the state's young men and women who inherit a warrior tradition dating back to Guru Hargobind and Guru Gobind। ਉਹਨਾਂ ਨੂੰ ਗੁਰੂ ਹਰਗੋਬਿੰਦ ਵੀ ਯਾਦ ਆ ਗਏ, ਗੁਰੂ ਗੋਬਿੰਦ ਸਿੰਘ ਵੀ ਯਾਦ ਆ ਗਏ ਕਿ ਜੀ ਸਿੱਖਾਂ ਦੀ ਜਿਹੜੀ ਤਾਕਤ ਹੈ ਪੰਜਾਬ ਦੇ ਯੂਥ ਦੀ ਉਹ ਤਾਂ ਉੱਥੋਂ ਨਿਕਲਦੀ ਹੈ। ਬਾਈ ਜੁਆਇਨਿੰਗ ਦੇ ਬਿਕਮ ਏ ਸੋਰਸ ਆਫ ਪ੍ਰਾਈਡ ਫॉर देयर ਫੈਮਲੀਜ਼ ਐਂਡ ਕੰਟਰੀਬਿਊਟ ਟੂ ਏ ਲੈਗੇਸੀ ਆਫ ਕਰੇਜ, ਡਿਸਪਲਿਨ ਐਂਡ ਸੈਕਰੀਫਾਈਸ। ਕਿ ਤੁਹਾਡੀ ਤਾਂ ਬਹਾਦਰੀ ਦੀਆਂ ਗਾਥਾਵਾਂ ਨੇ, ਆਓ ਆ ਕੇ ਉਹਨਾਂ ਗਾਥਾਵਾਂ ਨੂੰ ਅੱਗੇ ਤੋਰੋ। ਔਰ ਇਹ ਸੀਨੀਅਰ ਆਰਮੀ ਆਫਿਸਰਸ ਹੈਵ ਇਨ ਦਾ ਪਾਸਟ ਹਾਈਲਾਈਟਡ that not enough Sikh youth are joining the regiment। उन्होंने कहा भी सिख आ नहीं रहे, कोई ज्वाइन नहीं कर रहे। फिर उन्होंने कहा जी कि भी ये बेशक मैन पावर रिलेटेड चैलेंजेस ने, सिख रेजिमेंट बड़ी माणमती रेजिमेंट है। फिर थले पूरा उन्होंने दिता है कि वाई द सिख रेजिमेंट स्टैंड्स आउट, 75 बैटल ऑनर्स उन्होंने जिते ने, 38 थिएटर ऑनर्स एंड ओवर 1650 गैलेंट्री अवार्ड्स। बहादरी दे अवार्ड है ਜਿਹੜੀ ਹੈ ਫਸਟ ਸਿੱਖ ਜਿਹੜੀ ਕਦੇ 5th ਸਿੱਖ ਸੀ ਉਹਨਾਂ ਤੋਂ ਸ਼ੁਰੂ ਕਰਕੇ। ਫਿਰ ਉਹਨਾਂ ਨੇ ਕਿਹਾ ਜੀ ਵੀ 2026 ਦੇ ਵਿੱਚ 7 ਬਟਾਲੀਅਨਸ ਵਰ ਸੈਲੀਬ੍ਰੇਟਡ, 2 ਰਿਸੀਵਡ ਜਿਹੜਾ COAS ਯੂਨਿਟ ਸਾਈਟੇਸ਼ਨ, 1 ਅਰਨਡ ਦਾ COAS। ਇਹ ਸਿੱਖ ਰੈਜੀਮੈਂਟ ਦੀਆਂ ਪ੍ਰਾਪਤੀਆਂ ਦੱਸ ਰਹੇ ਨੇ ਵੀ ਉਹਨਾਂ ਨੇ ਕੀ ਹਾਸਿਲ ਕੀਤਾ ਹੈ। ਫਿਰ ਉਹਨਾਂ ਨੇ 2 ਵਰਲਡ ਵਾਰਸ 1947-48 ਸਿੱਖ ਰੈਜੀਮੈਂਟ ਮੂਹਰੇ ਹੋ ਕੇ ਲੜੀ, 2 ਵਰਲਡ ਵਾਰਸ ਤੋਂ ਬਾਅਦ 47-48, 1965 1971 ਇੰਡੋ ਪਾਕਿਸਤਾਨ ਵਾਰ, 1962 ਸਾਈਨੋ ਇੰਡੀਅਨ ਵਾਰ, 1999 ਕਾਰਗਿਲ ਕਨਫਲਿਕਟ। The regiment has consistently been at the forefront of operational excellence। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਸਿੱਖਾਂ ਦੀ ਜਿਹੜੀ ਹੈ ਇਸ ਵੇਲੇ ਬਹੁਤ ਜ਼ਿਆਦਾ ਸ਼ਾਰਟੇਜ ਹੈ ਮੈਨ ਪਾਵਰ ਦੀ, ਔਰ ਅਪੀਲ ਕੀਤੀ ਹੈ ਕਿ ਜੀ ਵਾਰੀਅਰ ਸਪਿਰਿਟ ਸਿੱਖ ਉਹ ਜਿਹੜੇ ਨੇ ਉਹ ਇਸ ਪਾਸੇ ਆਣ। ਹੁਣ ਅਸੀਂ ਤਾਂ ਇਸ ਨੂੰ ਰਾਈਟ ਅਵੇ ਸਮਝ ਲਿਆ ਕਿ ਵੀ ਹੋ ਕੀ ਰਿਹਾ। ਸਾਡੇ ਇੱਕ ਬੜੇ ਅੱਛੇ ਵਿਊਅਰ ਨੇ ਜਿਹੜੇ ਸਾਨੂੰ ਜਾਣਕਾਰੀ ਵੀ ਭੇਜਦੇ ਨੇ, ਉਹਨਾਂ ਨੇ ਇੱਕ ਮੈਨੂੰ YouTube ਦੇ ਉੱਤੇ ਵੀਡੀਓ ਜਿਹੜੀ ਅੱਜ 2 ਦਿਨ ਪਹਿਲਾਂ ਜਾਂ ਅੱਜ ਇਸ ਖਬਰ ਤੋਂ ਬਾਅਦ, ਜਿਹਦੇ 'ਚ ਕਰਨਲ ਅਜੇ ਰਾਣਾ ਕਿਸੇ ਆਦੀ ਨਾਂ ਦੇ ਜਿਹੜਾ ਐਂਕਰ ਹੈ ਉਹਨੂੰ ਇੰਟਰਵਿਊ ਦੇ ਰਿਹਾ, ਔਰ ਇਹ ਕਰਨਲ ਅਜੇ ਰਾਣਾ ਰਿਗਰੈਟ ਕਰ ਰਿਹਾ ਹੈ। ਹੁਣ ਉਹ ਜਿਹੜਾ ਆਦੀ ਹੈ ਉਹਨੂੰ ਕਹਿ ਰਿਹਾ ਜੀ ਸ਼ਾਇਦ ਇਸ ਲਈ ਨਹੀਂ ਨੌਜਵਾਨ ਮਿਲ ਰਹੇ, ਇਸ਼ੂ ਇਹੀ ਹੈ ਕਿ ਵੀ ਸਿੱਖ ਨੌਜਵਾਨ ਕਿਉਂ ਨਹੀਂ ਆ ਰਹੇ। ਔਰ ਆਦੀ ਕਹਿ ਰਿਹਾ ਜੀ ਇਹ ਹੋ ਸਕਦਾ ਵੀ ਬਹੁਤ ਸਾਰੇ ਸਿੱਖ ਹੁਣ ਵੱਡੀ ਗਿਣਤੀ 'ਚ ਪ੍ਰਵਾਸ ਕਰ ਗਏ ਕੈਨੇਡਾ, ਅਮਰੀਕਾ, ਦੂਜੇ। ਉਹ ਕਹਿੰਦਾ ਨਹੀਂ, ਇਹ ਕਾਰਨ ਨਹੀਂ ਹੈ। ਉਹ ਕਹਿੰਦਾ ਵੀ ਇਸ ਲਈ ਵੀ ਇੰਨੀਆਂ ਡਰੱਗਸ ਪੰਜਾਬ 'ਚ ਆ ਗਈਆਂ ਜਾਂ ਡਰੱਗਸ ਦੇ ਬਾਰੇ, ਉਹ ਕਹਿੰਦਾ ਵੀ ਇਹ ਕਾਰਨ ਵੀ ਨਹੀਂ। ਉਹ ਫਿਰ ਉਹਨੂੰ ਕਰਨਲ ਨੂੰ ਪੁੱਛਦਾ ਅਜੇ ਰਾਣਾ ਨੂੰ ਵੀ ਕੀ ਕਾਰਨ ਹੈ। ਕਹਿੰਦਾ ਕਾਰਨ ਇਹ ਹੈ ਕਿ ਵੀ ਇਸ ਵੇਲੇ ਇਹਨਾਂ 42 ਸਾਲ ਦੇ ਪੀਰੀਅਡ ਦੇ ਵਿੱਚ
ਉਹ ਕਹਿੰਦਾ ਵੀ ਜਿਸ ਦਰਬਾਰ ਸਾਹਿਬ ਤੇ ਹਮਲਾ ਕਰਕੇ ਪਿੰਡਾਂ ਵਾਲੇ ਨੂੰ ਅਸੀਂ ਅੱਤਵਾਦੀ ਬਣਾਇਆ, ਅੱਜ ਤੁਸੀਂ ਦੇਖੋਗੇ ਕਿ ਹਜ਼ਾਰਾਂ ਵੀਡੀਓਜ਼ ਉਹਨਾਂ ਦੀ ਬਹਾਦਰੀ ਨੂੰ ਸੈਲੀਬ੍ਰੇਟ ਕਰਦੀਆਂ, ਸਿੱਖ ਉਹਨਾਂ ਨੂੰ ਫੋਲੋ ਕਰ, ਤੁਹਾਨੂੰ ਦੋ ਵੀ ਨਹੀਂ ਮਿਲਣਗੀਆਂ ਜਿਹੜੀਆਂ ਸਰਕਾਰੀ ਨੈਰੇਟਿਵ ਹੋਏ। ਫਿਰ ਉਹ ਕਹਿੰਦਾ ਵੀ ਬੇਸ਼ੱਕ ਸਿੱਖ ਗਦਾਰ ਨਹੀਂ ਹੋ ਸਕਦਾ, ਉਹ ਦੇਸ਼ ਨਾਲ ਨਹੀਂ ਧੋਖਾ ਕਰੇਗਾ, ਪਰ ਉਹ ਹੁਣ ਖਾਲਿਸਤਾਨੀ ਬਣ ਗਿਆ। ਔਰ ਇਹ ਜਿਹੜਾ ਪ੍ਰਚਾਰ ਹੈ ਖਾਲਿਸਤਾਨੀਆਂ ਦਾ ਬਾਹਰ ਔਰ ਅਦਰਵਾਈਜ਼, ਔਰ ਉਹਨੇ ਉਹ ਹਾਲਾਤ ਪੈਦਾ ਕਰ ਦਿੱਤੇ ਨੇ ਕਿ ਵੀ ਉਹਨਾਂ ਫਿਰ ਉਹਦਾ ਦੋਸ਼ ਤਾਂ ਪਾਕਿਸਤਾਨ ਹੋਇਆ ਕਿ ਜੀ ਪਾਕਿਸਤਾਨ ਆਪਣੇ ਇਸ ਪ੍ਰੋਜੈਕਟ 'ਚ ਕਾਮਯਾਬ ਹੋਇਆ। ਉਹ ਕਹਿ ਰਿਹਾ ਕਿ ਪਾਕਿਸਤਾਨ ਇਜ਼ ਸਕਸੈਸਫੁਲ, ਉਹਨਾਂ ਨੇ ਸਿੱਖਾਂ ਨੂੰ ਜਿਹੜਾ ਹੈ ਉਹ ਦੂਸਰੇ ਪਾਸੇ ਲਾ ਦਿੱਤਾ ਔਰ ਇਹ ਉਹ ਹੋਰ ਵੀ ਇੱਧਰ ਉੱਧਰ। ਸੋ ਮੈਂ ਸਮਝਦਾ ਵੀ ਇਹ ਜਦੋਂ ਦੁਸ਼ਮਣ ਦੇ ਖੈਮੇ 'ਚੋਂ ਟ੍ਰਿਬਿਊਟ ਆਏ, ਇਹ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਪੰਜਾਬ ਦਾ ਸਿੱਖ ਨੌਜਵਾਨ ਇਹ ਸਮਝਦਾ ਹੈ ਕਿ ਭਾਰਤ ਨਾਂ ਦਾ ਮੁਲਕ ਇੱਕ ਆਰਟੀਫਿਸ਼ੀਅਲ ਯੂਨੀਅਨ ਹੈ। ਜੇ ਅਸੀਂ ਲੜਨਾ ਹੈ, ਮਰਨਾ ਹੈ, ਤੇ ਆਪਣੇ ਮੁਲਕ ਦੇ ਲਈ ਲੜਾਂਗੇ, ਖਾਲਿਸਤਾਨ ਦੇ ਲਈ। ਹੁਣ ਅਸੀਂ ਪਹਾੜੇ ਦੇ ਟੱਟੂ ਬਣ ਕੇ ਜਿਹੜਾ ਹੈ ਉਹ ਕਿਸੇ ਦੇ ਲਈ ਨਹੀਂ ਲੜਨਾ। ਹਾਲਾਂ ਪੰਜਾਬ ਦੇ ਵਿੱਚ ਜਿਹੜੀ ਸਪਿਰਿਟ ਹੈ ਉਹ ਤਾਂ ਕਾਇਮ ਹੈ। ਆ ਫਲੱਡਸ ਇਹਨਾਂ ਨੇ ਲਿਆਂਦੇ ਔਰ ਸਾਰਾ ਹਿੰਦੁਸਤਾਨ ਤਮਾਸ਼ਾ ਦੇਖਣਾ ਚਾਹੁੰਦਾ ਸੀ ਵੀ ਕਿਵੇਂ ਖਲੋ ਗਏ। ਆ ਕਿਸਾਨ ਮੂਵਮੈਂਟ ਦੇ ਵੇਲੇ ਜਿਹਨੂੰ ਕਹਿੰਦੇ ਸੀ ਉੜਤਾ ਪੰਜਾਬ ਡਰਗੀ ਹੋ ਗਿਆ, ਕਰੀਨਾ ਨਾਲ ਰੱਖੇ ਪੱਥਰ ਉਹਨੇ ਹੱਥਾਂ ਨਾਲ ਚੁੱਕ ਕੇ ਉਹ ਮਾਰੇ, ਦਿੱਲੀ ਤੱਕ ਦਾ ਰਸਤਾ ਸਾਫ਼ ਕਰਤਾ। ਆ ਹੁਣ ਵੀ ਜਦੋਂ ਸਭਾ ਜਿਹੜਾ ਸ਼ਹੀਦੀ ਜੋੜ ਮੇਲਾ ਔਰ ਇਹ ਸਾਰਾ ਸ਼ਹੀਦੀ ਪੰਦਰਵਾੜਾ ਚੱਲਿਆ, ਤੁਸੀਂ ਉਹੀ ਸਪਿਰਿਟ, ਜਜ਼ਬਾ, ਉਹੀ ਬਹਾਦਰੀ ਦਾ ਉਹ ਕਿਤੇ ਨਹੀਂ ਗਈ ਹੋਈ। ਉਹ ਤਾਂ ਸਤਿਗੁਰਾਂ ਦੀ ਇੰਨੀ ਕਮਾਈ ਹੈ ਇਸ ਧਰਤੀ ਤੇ। ਪਰ ਮੈਂ ਇਹ ਸਮਝਦਾ ਵੀ ਦੁਸ਼ਮਣ ਨੂੰ, ਉਹਨਾਂ ਨੂੰ ਸਿੱਖ ਤਾਂ ਮਰਨ ਲਈ ਚਾਹੀਦੇ ਨੇ ਜੀ, ਉਹਨਾਂ ਨੂੰ ਉਹ ਐਜ਼ ਏ ਮਰਸਨਰੀ ਕਰਤੇ। ਸਿੱਖਾਂ ਨੂੰ ਸਮਝ ਆ ਗਈ ਹੁਣ ਇਹ ਨਹੀਂ ਹੈ ਪੰਜਾਬ 'ਚ ਜਿੰਨੀ ਜ਼ਿਆਦਾ ਅਨਇੰਪਲੋਇਮੈਂਟ ਹੈ ਜਾਂ ਦੂਜਾ, ਸਿੱਖਾਂ ਦੇ ਤਾਂ ਪ੍ਰੈਫਰੈਂਸ ਹੀ ਫੌਜ ਹੁੰਦੀ ਸੀ ਜੀ ਕਿ ਭਾਈ ਲੜਨਾ। ਇੱਕ ਪਾਸੇ ਜਿਹੜਾ ਦੇਸ਼ ਭਗਤੀ ਵੀ ਸੀ, ਦੂਜੇ ਪਾਸੇ ਹਥਿਆਰ ਔਰ ਵਧੀਆ ਯੂਨੀਫਾਰਮ ਉੱਤੇ ਫੀਤੀਆਂ ਲੱਗੀਆਂ ਹੋਈਆਂ। ਕਿੰਨੇ ਤਾਂ ਲੋਕ ਗੀਤ ਹੀ ਨੇ, ਕੋਈ ਕੌਣ ਆਖੂ ਹੌਲਦਾਰ ਨਹੀਂ, ਕੋਈ ਸੂਬੇਦਾਰ ਨਹੀਂ, ਉਹ ਤਾਂ ਬੈਠੀਆਂ ਵੈਸੇ ਹੀ ਫੌਜਣਾਂ ਜਿਹੜੀਆਂ ਨੇ ਉਹ ਹੌਲਦਾਰ ਤੇ ਸੂਬੇਦਾਰ ਵਾਲਾ ਰੁਤਬਾ ਸੀ। ਪਰ ਹੁਣ ਉਹਨਾਂ ਨੇ ਕਿਹਾ ਵੀ ਨਹੀਂ, ਇਹ ਸਾਡਾ ਮੁਲਕ ਨਹੀਂ ਹੈ। ਔਰ ਹੁਣ ਆਵਾਜ਼ਾਂ ਮਾਰ ਰਹੇ ਨੇ, ਅਫਸਰ ਅਪੀਲ ਕਰ ਰਹੇ ਨੇ, ਗੁਰੂਆਂ ਦਾ ਵਾਸਤਾ ਪਾ ਰਹੇ ਨੇ। ਸੋ ਇਹ ਮੈਂ ਸਮਝਦਾ ਵੀ ਇਹ ਖਾਲਿਸਤਾਨ ਦੀ ਮੂਵਮੈਂਟ ਦੀ ਬਹੁਤ ਵੱਡੀ ਪ੍ਰਾਪਤੀ ਹੈ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।